ਪੰਜਾਬੀ ਰੇਡੀਓ USA ਸੁਣਨੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਅਤੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਜੀ ਬਲਤੇਜ ਪੰਨੂ ਜੀ, ਅਤੇ ਦੱਸਦੇ ਨੇ ਸਾਨੂੰ ਪੰਜਾਬ ਤੋਂ, ਭਾਰਤ ਤੋਂ ਖਬਰਾਂ। ਇੱਕ ਵਾਰ ਸਾਡੇ ਸਪੋਂਸਰਸ ਦਾ ਧੰਨਵਾਦ ਕਰਦੇ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਨੰਬਰ 408 272 2500, ਗੁਰਦੀਪ ਸਿੰਘ ਬਿਰਦੀ ਜੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮੇ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਰਣਵੀਰ ਸਿੰਘ ਰਾਣਾ ਬੇਕਸਫੀਲਡ ਤੋਂ, ਗੁਰਵੀਰ ਸਿੰਘ ਬਰਾੜ ਫਰੈਜ਼ਨੋ ਅਤੇ ਸ਼ਿਕਾਗੋ ਪੀਜ਼ਾ ਵਿਦ ਅ ਟਵਿਸਟ। ਹਰ ਤਰ੍ਹਾਂ ਦੇ ਵੈੱਜ ਨੋਨ ਵੈੱਜ ਇੰਡੀਅਨ ਸਟਾਈਲ ਪੀਜ਼ੇ ਔਡਰ ਕਰ ਸਕਦੇ ਹੋ ਇਹਨਾਂ ਦੀਆਂ, ਅਤੇ ਇਹਨਾਂ ਦੀ ਵੈਬਸਾਈਟ www.chicagopizzatwist.com। ਅਤੇ ਸਵਾਗਤ ਕਰਦੇ ਹਾਂ ਜੀ ਬਲਤੇਜ ਪੰਨੂ ਦਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਅੱਜ ਦੀਆਂ ਖਬਰਾਂ ਦੇ ਵੱਲ ਨਜ਼ਰ ਮਾਰੀਏ ਤਾਂ ਪਹਿਲੀ ਖਬਰ ਜੀ, ਬੁੱਧੀਜੀਵੀਆਂ ਦੀ ਨਜ਼ਰਬੰਦੀ 4 ਹਫ਼ਤੇ ਦੇ ਲਈ ਵਧੀ। ਉਹਦੇ ਪਿਛਲੇ ਦਿਨਾਂ ਤੋਂ ਜਿਹੜਾ ਇਹਨਾਂ ਨੂੰ ਮਹਾਰਾਸ਼ਟਰ ਦੀ ਪੁਲਿਸ ਨੇ ਅਰੈਸਟ ਕੀਤਾ ਸੀ, ਜਾਂ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਇਹਦੇ ਵਿੱਚ ਦਖਲ ਜਿਹੜਾ ਜੀ ਉਹ ਸਿੱਧਾ ਦਿੱਤਾ, ਤੇ ਇਹਨਾਂ ਦੀ ਜਿਹੜੀ ਥਾਣਿਆਂ ਦੇ ਵਿੱਚ ਜਾਂ ਜੇਲ੍ਹ ਦੇ ਵਿੱਚ ਜਿਹੜੀ ਨਜ਼ਰਬੰਦੀ ਸੀ ਉਹ ਰੁਕਵਾਈ, ਔਰ ਇਹਨਾਂ ਨੂੰ ਘਰਾਂ ਦੇ ਵਿੱਚ ਜਿਹੜਾ ਸੀ ਉਹ ਨਜ਼ਰਬੰਦ ਕਰਨ ਦਾ ਹੁਕਮ ਦਿੱਤਾ। ਭੀਮਾ ਕੋਰੇਗਾਂਵ ਹਿੰਸਾ ਦੇ ਸਬੰਧ ਦੇ ਵਿੱਚ ਨਜ਼ਰਬੰਦ ਇਹ ਮਨੁੱਖੀ ਅਧਿਕਾਰਾਂ ਦੇ 5 ਜਿਹੜੇ ਕਾਰਕੁਨ ਨੇ, ਇਹਨਾਂ ਨੂੰ ਤੁਰੰਤ ਰਿਹਾਅ ਕਰਨ ਵਾਲੀ ਜਿਹੜੀ ਦਾਇਰ ਪਟੀਸ਼ਨ ਹੈ ਉਹਨੂੰ ਸੁਪਰੀਮ ਕੋਰਟ ਨੇ ਰੱਦ ਕੀਤਾ। ਇਹਨਾਂ ਨੂੰ ਨਕਸਲਾਈਟਾਂ ਦੇ ਨਾਲ ਜਿਹੜੇ ਸਬੰਧਾਂ ਦੇ ਦੋਸ਼ ਦੇ ਵਿੱਚ ਫੜਿਆ ਗਿਆ ਸੀਗਾ। ਸੁਪਰੀਮ ਕੋਰਟ ਦੇ 3 ਜੱਜਾਂ ਦੇ ਬੈਂਚ ਨੇ 2-1 ਦੇ ਨਾਲ ਕਾਰਕੁਨਾਂ ਦੀ ਗ੍ਰਿਫਤਾਰੀ ਦੀ ਜਾਂਚ ਕਰਨ ਲਈ SIT ਬਣਾਉਣ ਦੀ ਮੰਗ ਰੱਦ ਕਰ ਦਿੱਤੀ। ਬੈਂਚ ਨੇ ਆਪਣੇ ਹੁਕਮ 'ਚ ਕਿਹਾ ਕਿ ਇਹਨਾਂ ਨੂੰ 4 ਹਫ਼ਤੇ ਹੋਰ ਘਰਾਂ ਦੇ ਵਿੱਚ ਨਜ਼ਰਬੰਦ ਰਹਿਣਾ ਹੋਊਗਾ। ਇਹਦੇ ਦੌਰਾਨ ਉਹਨਾਂ ਨੂੰ ਢੁਕਵੀਂ ਅਦਾਲਤ ਦੇ ਵਿੱਚ ਆਪਣਾ ਕੇਸ ਲੈ ਜਾਣ ਦੀ ਖੁੱਲ੍ਹ ਦਿੱਤੀ ਗਈ ਆ। ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਘਰਾਂ ਦੇ ਵਿੱਚ ਨਜ਼ਰਬੰਦ ਜਿਹੜੇ ਇਹ ਵਿਅਕਤੀ ਨੇ ਜੀ, ਇਹਨਾਂ ਦੇ ਹੱਕ ਦੇ ਵਿੱਚ ਨਿਤਰੇ ਉਹਨਾਂ ਬੁੱਧੀਜੀਵੀਆਂ ਤੇ ਹੋਰ ਜਿਹੜੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਨੇ, ਉਹਨਾਂ ਨੂੰ ਇਹਦੇ ਨਾਲ ਇੱਕ ਸੈਟਬੈਕ ਜਿਹੜੀ ਆ ਉਹ ਵੱਜੀ ਹੈ। ਸੁਪਰੀਮ ਕੋਰਟ ਦੇ 3 ਜੱਜਾਂ ਦੇ ਬੈਂਚ ਨੇ ਇਹਨਾਂ 5 ਦੀ ਗ੍ਰਿਫਤਾਰੀ ਦੇ ਵਿੱਚ ਦਖਲ ਦੇਣ ਤੋਂ ਨਾਂਹ ਕਰਤੀ ਹੈ, ਤੇ ਇਹ ਕਿਹਾ ਕਿ ਇਹਨਾਂ ਦੇ ਵਿਰੁੱਧ ਬਾਕੀ ਦੀ ਕਾਰਵਾਈ ਗੁਣ ਦੋਸ਼ ਦੇ ਆਧਾਰ ਦੇ ਉੱਤੇ ਸੁਪਰੀਮ ਕੋਰਟ ਦਾ ਜਿਹੜਾ ਜੀ ਉਹ ਬੈਂਚ ਕਰੂਗਾ। ਸੋ ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਸੀ, ਇਹਨਾਂ ਨੂੰ ਇੱਕ ਚਿੱਠੀ ਦੇ ਆਧਾਰ ਦੇ ਉੱਤੇ ਜਿਹੜਾ ਜੀ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਕਿ ਉਹਨਾਂ ਨੇ ਸ਼ਾਇਦ ਜਿਹੜਾ ਜੀ ਚਿੱਠੀ ਦੇ ਵਿੱਚ ਇਹ ਜ਼ਿਕਰ ਸੀਗਾ ਕਿ ਪ੍ਰਧਾਨ ਮੰਤਰੀ ਦੇ ਉੱਤੇ ਕੋਈ ਹਮਲਾ ਜਿਹੜਾ ਜੀ ਉਹ ਹੋਣਾ ਸੀਗਾ, ਜਦੋਂ ਕਿ ਇਹਦੇ ਕੋਈ ਸਬੂਤ ਵਗੈਰਾ ਜਿਹੜੇ ਉਹ ਬਹੁਤੇ ਹੈ ਨਹੀਂ ਗੇ, ਜਿਹਦੇ ਕਰਕੇ ਸੁਪਰੀਮ ਕੋਰਟ ਨੇ ਘਰਾਂ ਦੇ ਵਿੱਚ ਇਹਨਾਂ ਦੀ ਨਜ਼ਰਬੰਦੀ ਦੇ ਜਿਹੜੇ ਉਹ ਹੁਕਮ ਕੀਤੇ ਸੀ ਜੀ। ਜੀ ਤੇ ਅਗਲੀ ਖਬਰ, ਪੰਜਾਬ ਪੁਲਿਸ ਲਈ ਕਹਿੰਦੇ ਸ਼ੁੱਕਰਵਾਰ ਰਿਹਾ ਮਾੜਾ ਦਿਨ। ਜੀ 2 ਮਾਮਲਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਮਾਝੇ ਦੇ ਖੇਤਰ ਦੇ ਵਿੱਚ ਤੁਸੀਂ ਕਹਿ ਲਓ ਕਿ ਇਹ ਕੁਛ ਜਿਹੜਾ ਜੀ ਹੋਇਆ। ਇੱਕ ਤਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਮੈਂ ਗੱਲ ਕੀਤੀ ਸੀਗੀ ਕਿ ਇੱਕ ਲੜਕੀ ਜਿਹਦੀਆਂ ਕੁਛ ਜਿਹੜੀਆਂ ਉਹਦੇ ਵੱਲੋਂ ਚੈਟ ਤੇ ਕੁਛ ਰਿਕਾਰਡ ਜਿਹੜੇ ਸੀਗੇ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਕਈ ਦਿਨਾਂ ਦੇ ਵਾਇਰਲ ਹੋਏ ਸੀ। ਉਹਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਜੀ ਉਹ ਕਰਕੇ ਦੱਸਿਆ ਸੀਗਾ ਕਿ ਉਹਦੇ ਨਾਲ ਇੱਕ ਸੀਨੀਅਰ ਆਫਿਸਰ ਜਿਹੜਾ ਉਹ ਕਿਸ ਕਿਸਮ ਦਾ ਬਿਹੇਵ ਜਿਹੜਾ ਉਹ ਕਰ ਰਿਹਾ। ਇਸ ਮਾਮਲੇ ਦੀ ਜਾਂਚ ਜਿਹੜੀ ਇੱਕ IG ਰੈਂਕ ਦੀ ਆਫਿਸਰ ਜਿਹੜੀ ਹੈ ਜੀ ਉਹਨਾਂ ਨੂੰ ਦਿੱਤੀ ਗਈ ਸੀ, ਵਿਭੂ ਰਾਜ ਹੋਰਾਂ ਨੂੰ, ਔਰ ਵਿਭੂ ਰਾਜ ਹੋਰਾਂ ਦੇ ਵੱਲੋਂ ਲਾਏ ਗਏ ਦੋਸ਼ਾਂ ਤੋਂ ਬਾਅਦ ਅੰਮ੍ਰਿਤਸਰ ਦੀ ਲਾਅ ਕਾਲਜ ਦੀ ਸਟੂਡੈਂਟ ਜਿਹੜੀ ਆ ਉਹਦੇ ਵੱਲੋਂ ਪੁਲਿਸ ਦੇ AIG ਜਿਹੜਾ ਸੀਗਾ ਰਣਧੀਰ ਸਿੰਘ ਉੱਪਲ, ਇਹਦੇ ਉੱਤੇ ਲਾਏ ਗਏ ਜਿਹੜਾ ਸੀਗਾ ਉਹਦੇ ਉੱਤੇ ਮਾਮਲਾ ਦਰਜ ਹੋ ਗਿਆ ਜੀ। ਮਾਮਲਾ ਇਹ ਰੇਪ ਦਾ ਦਰਜ ਹੋ ਗਿਆ, ਔਰ ਇਹ ਵੀ ਪਤਾ ਲੱਗਿਆ ਕਿ ਦੇਰ ਰਾਤ ਜਿੰਨੀ ਖਬਰ ਆ ਰਹੀ ਹੈ ਕਿ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਚੰਡੀਗੜ੍ਹ ਤੋਂ। ਜਿਹੜੇ ਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ ਲਖਦੀਪ ਸਿੰਘ ਹੋਰਾਂ ਨੇ ਇਹਦੀ ਪੁਸ਼ਟੀ ਕੀਤੀ ਹੈ ਕਿ ਇਹਦੇ ਸੰਬੰਧੀ ਥਾਣਾ ਕੰਟੋਨਮੈਂਟ ਦੇ ਵਿੱਚ ਕੇਸ ਦਰਜ ਕਰਕੇ ਜਾਂਚ ਜਿਹੜੀ ਉਹ ਸ਼ੁਰੂ ਕੀਤੀ ਗਈ ਆ, ਔਰ ਚੰਡੀਗੜ੍ਹ ਦੇ ਜਿਹੜੇ ਪੁਲਿਸ ਦੇ ਉੱਚ ਅਧਿਕਾਰੀ ਨੇ ਉਹਨਾਂ ਨੇ ਇਹਦੇ ਸੰਬੰਧੀ ਜਿਹੜੀ ਜੀ ਉਹ ਮੀਟਿੰਗ ਵੀ ਹੋਈ, ਜਿਹਦੇ ਵਿੱਚ ਪੁਲਿਸ ਦੇ ਡਾਇਰੈਕਟਰ ਜਨਰਲ ਦੇ ਵੱਲੋਂ ਸ਼ਹਿਰ ਦੇ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ 'ਚ ਕੇਸ ਦਰਜ ਕਰਨ ਦੀ ਹਰੀ ਝੰਡੀ ਜਿਹੜੀ ਹੈ ਜੀ ਉਹ ਦਿੱਤੀ ਗਈ। ਉਦੋਂ ਬਾਅਦ ਇਹ ਮਾਮਲਾ ਜਿਹੜਾ ਸੀਗਾ ਜੀ ਉਹ ਦਰਜ ਹੋਇਆ।
ਕਿਉਂਕਿ ਸੀਨੀਅਰ ਆਫੀਸਰ ਹੈ ਅੰਮ੍ਰਿਤਸਰ ਦੇ ਵਿੱਚ ਉਹ ਜਿਹੜਾ ਜੀ ਇਹ ਸਾਰਾ ਕੁਝ ਹੁੰਦਾ ਰਿਹਾ। ਅੰਮ੍ਰਿਤਸਰ ਲਾਅ ਕਾਲਜ ਦੀ ਜਿਹੜੀ ਇਹ ਸਟੂਡੈਂਟ ਸੀ ਉਹਨੇ ਇਹ ਗੱਲ ਦੱਸੀ ਕਿ ਉਹਦੀ ਮਾਂ ਜਿਹੜੀ ਕਿ ਇੱਕ ਸੋਸ਼ਲ ਵਰਕਰ ਹੈ ਉਹ ਇਹਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਜੀ ਵੱਖ-ਵੱਖ ਸਮਾਗਮਾਂ ਦੇ ਵਿੱਚ ਅਟੈਚ ਸੀ ਔਰ ਉਹਨੂੰ ਆਪਣੀ ਧਰਮ ਦੀ ਭੈਣ ਕਹਿੰਦਾ ਸੀ, ਇਸ ਲੜਕੀ ਦੀ ਮਾਂ ਨੂੰ। ਔਰ ਬਾਅਦ ਦੇ ਵਿੱਚ ਜਿਹੜਾ ਸੀਗਾ ਜੀ ਜੋ ਕੁਝ ਹੋਇਆ ਇਹਨੇ ਆਫਿਸਰ ਨੇ ਕੀਤਾ ਉਹ ਚੈਟ ਦੇ ਰੂਪ ਦੇ ਵਿੱਚ। ਔਰ ਹੁਣ ਜਦੋਂ ਇਹ ਮਾਮਲਾ ਜਿਹੜਾ ਜੀ ਉਹ ਦਰਜ ਹੋ ਜਾਣਾ, ਇਹ ਆਪਣੇ ਆਪ ਦੀ ਇੱਕ ਮਿਸਾਲ ਹੀ ਹੈ ਜੀ। ਦੂਸਰਾ ਜਿਹੜਾ ਮਾਝੇ ਦੇ ਵਿੱਚ ਚੱਲ ਰਿਹਾ ਪਿੰਡ ਸ਼ਹਿਜ਼ਾਦਾ ਵਾਲਾ ਕਾਂਡ, ਉਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ। ਹਾਈ ਕੋਰਟ ਨੇ ਜਿਹੜਾ ਜੀ ਜਿਹੜੀ ਇੱਕ ਔਰਤ ਸੀ ਜਿਹਨੂੰ ਜੀਪ ਦੇ ਉੱਤੇ ਚੜਾ ਕੇ ਪਿੰਡ ਦੇ ਵਿੱਚ ਫੇਰਿਆ ਗਿਆ ਸੀਗਾ, ਇਸ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਜਿਹੜੇ DGP ਤੇ SSP ਦਿਹਾਤੀ ਇਹਨਾਂ ਨੂੰ ਨੋਟਿਸ ਜਿਹੜਾ ਜੀ ਉਹ ਜਾਰੀ ਕਰ ਦਿੱਤਾ। ਔਰ ਇਹਦੀ ਸੁਣਵਾਈ ਜਿਹੜੀ ਹੈ ਜੀ ਉਹ 2 ਨਵੰਬਰ ਦੇ ਉੱਤੇ ਪਾਈ ਦੱਸੀ ਜਾ ਰਹੀ ਹੈ। DSP ਰੈਂਕ ਦੇ ਅਧਿਕਾਰੀ ਤੇ ਕੱਥੂ ਨੰਗਲ ਥਾਣੇ ਦੇ SHO ਨੂੰ ਵੀ ਨੋਟਿਸ ਜਿਹੜਾ ਜੀ ਉਹ ਜਾਰੀ ਕੀਤਾ ਗਿਆ। ਲੋਕ ਜਿਹੜੇ ਕਿ ਸੜਕਾਂ ਦੇ ਉੱਤੇ ਉਤਰ ਆਏ ਸੀਗੇ ਇਸ ਮਾਮਲੇ ਨੂੰ ਲੈ ਕੇ, ਉਹਨਾਂ ਦੀ ਜਿਹੜੀ ਮੰਗ ਸੀਗੀ ਜੀ, ਉਹਨਾਂ ਦੇ ਰੋਹ ਦੇ ਮੂਹਰੇ ਝੁਕਦਿਆਂ ਹੋਇਆਂ ਜਿਹੜੀ ਪੁਲਿਸ ਸੀ, ਜਿਹੜਾ ਇਸ ਔਰਤ ਦੇ ਪਰਿਵਾਰ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ, ਉਹ ਵਾਪਸ ਜਿਹੜਾ ਜੀ ਉਹ ਲੈ ਲਿਆ ਗਿਆ। ਸੋ ਹੁਣ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਜਵਾਬ ਦੇਣਾ ਪਊਗਾ ਇਹਨੂੰ। ਜੀ ਤੇ ਅਗਲੀ ਖਬਰ ਹੈ ਜਿਹੜੀ ਭਾਰਤੀ ਵਿਦੇਸ਼ ਮੰਤਰੀ ਬਾਰੇ। ਭਾਰਤੀ ਵਿਦੇਸ਼ ਮੰਤਰੀ ਨੇ ਮੀਟਿੰਗ ਵਿਚਾਲੇ ਛੱਡੀ। ਜਦੋਂ ਇਹ ਜਿਹੜਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਕਰਤਾਰਪੁਰ ਲਾਂਘੇ ਦਾ ਜਿਹੜਾ ਜੀ ਉਹ ਜਦੋਂ ਚੱਲਿਆ ਸੀਗਾ, ਤੇ ਇੱਥੇ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਵੀ ਜਿਹੜਾ ਜੀ ਹਾਮੀ ਇਹਦੀ ਭਰਤੀ ਗਈ ਸੀਗੀ ਕਿ ਅਸੀਂ ਗੱਲਬਾਤ ਜਿਹੜੀ ਹੈ ਜੀ ਇਹਦੀ ਕਰਾਂਗੇ ਪਾਕਿਸਤਾਨ ਦੇ ਨਾਲ। ਪਰ ਇੱਕ ਬਹੁਤ ਵੱਡੀ ਆਸ ਜਿਹੜੀ ਹੈ ਜੀ ਉਹ ਵੱਜੀ ਸੀਗੀ ਕਿ ਇਸ ਮਾਮਲੇ ਦੇ ਉੱਤੇ ਕਮ ਸੇ ਕਮ ਜੇ ਗੱਲਬਾਤ ਹੋਊਗੀ ਤੇ ਗੱਲ ਅਗਾਂਹ ਤੁਰ ਸਕਦੀ ਹੈ। ਪਰ ਬਾਅਦ ਦੇ ਵਿੱਚ ਕੁਝ ਘਟਨਾਵਾਂ ਜਿਹੜੀਆਂ ਜੀ ਉਹ ਮੁਲਕ ਦੇ ਵਿੱਚ ਅਜਿਹੀਆਂ ਵਾਪਰੀਆਂ, ਸਰਹੱਦ ਦੇ ਉੱਤੇ ਫੌਜੀ ਜਵਾਨਾਂ ਦਾ ਜਿਹੜਾ ਜੀ ਉਹ ਉਹਨਾਂ ਦੀ ਡੈਥ ਹੋ ਗਈ, ਕਤਲ ਉਹਨਾਂ ਦੇ ਜਿਹੜੇ ਜੀ ਉਹ ਹੋ ਗਏ। ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਸੀਗਾ ਜੀ ਖਟਾਈ 'ਚ ਪੈ ਗਿਆ ਖਟਾਈ ਦੇ ਨਾਲ, ਤੇ ਜਿਹੜਾ ਵਿਦੇਸ਼ ਮੰਤਰਾਲਾ ਸੀਗਾ ਉਹਨੇ ਵੀ ਹੱਥ ਖੜੇ ਕਰਤੇ ਕਿ ਉਹਨੇ ਗੱਲਬਾਤ ਜਿਹੜੀ ਜੀ ਉਹ ਨਹੀਂ ਕਰਨੀ। ਇੱਥੇ ਇਹਦੇ ਉੱਤੇ ਬੜੀ ਸਾਰੀ ਸਿਆਸਤ ਵੀ ਜਿਹੜੀ ਜੀ ਉਹ ਹੋਈ। ਜਿੱਥੇ ਸਰਨਾ ਭਰਾ ਜਿਹੜੇ ਨੇ ਉਹ ਪਾਕਿਸਤਾਨ ਜਾ ਕੇ ਆਏ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਪਾਕਿਸਤਾਨ ਦੀ ਸਰਕਾਰ ਜਿਹੜੀ ਹੈ ਜੀ ਉਹਨੇ ਸਰਵੇ ਵਗੈਰਾ ਵੀ ਕਰਾ ਲਿਆ, ਉਹ ਹਰ ਪੱਖੋਂ ਜਿਹੜਾ ਜੀ ਤਿਆਰ ਹੈ ਕਿ ਇਹਦੀ ਜਿਹੜਾ ਅੱਗੋਂ ਇਹਦਾ ਸਟੈਪ ਜਿਹੜਾ ਜੀ ਫਰਦਰ ਲਿਆ ਜਾਵੇ। ਪਰ ਇਹਨੂੰ ਇੱਕ ਵੱਡੀ ਢਾਹ ਜਿਹੜੀ ਹੈ ਜੀ ਉਹ ਲੱਗੀ ਆ ਨਿਊਯਾਰਕ ਦੇ ਵਿੱਚ, ਜਿਹੜੀ ਇਹ ਮੀਟਿੰਗ ਹੋ ਰਹੀ ਸੀ, ਜਿਹਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਜਿਹੜਾ ਜੀ ਇਹ ਗੱਲਬਾਤ 2 ਵਿਦੇਸ਼ ਮੰਤਰਾਲਿਆਂ ਦੇ ਵਿਚਾਲੇ ਹੋ ਸਕਦੀ ਸੀਗੀ। ਪਰ ਉੱਥੇ ਹਾਲਾਤ ਜਿਹੜੇ ਜੀ ਇਹੋ ਜਿਹੇ ਬਣੇ ਕਿ ਜਿਹੜੇ ਵਿਦੇਸ਼ ਮੰਤਰੀ ਨੇ ਭਾਰਤ ਦੇ ਤੇ ਪਾਕਿਸਤਾਨ ਦੇ, ਇਹਨਾਂ ਦੋਨਾਂ ਨੇ ਆਪਸ ਦੇ ਵਿੱਚ ਨਜ਼ਰਾਂ ਤੱਕ ਵੀ ਜਿਹੜੀਆਂ ਜੀ ਉਹ ਨਹੀਂ ਬਣਾਈਆਂ। ਔਰ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜਿਹੜੇ ਸੀਗੇ ਜੀ, ਉਹਨਾਂ ਨੇ ਪਾਕਿਸਤਾਨ ਨੂੰ ਅਣਗੌਲਿਆਂ ਕਰਦਿਆਂ ਵਿਦੇਸ਼ ਮੰਤਰੀਆਂ ਦੀ, ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਅੱਧ ਵਿਚਾਲੇ ਛੱਡਤਾ। ਭਾਰਤ ਤੇ ਪਾਕਿਸਤਾਨ ਦੇ ਦੁਵੱਲੇ ਰਿਸ਼ਤਿਆਂ 'ਚ ਤਾਜ਼ਾ ਤਣਾਅ ਦੇ ਦਰਮਿਆਨ ਇਸ ਬੈਠਕ ਦੇ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਹਾਜ਼ਰ ਸੀਗੇ। ਸੰਯੁਕਤ ਰਾਸ਼ਟਰ ਆਮ ਸਭਾ ਤੋਂ ਵੱਖ ਸਾਰਕ ਮੰਤਰੀਆਂ ਦੀ ਪ੍ਰੀਸ਼ਦ ਦੀ ਇਹ ਜਿਹੜੀ ਗੈਰ ਰਸਮੀ ਬੈਠਕ ਦੇ ਵਿੱਚ ਸੁਸ਼ਮਾ ਸਵਰਾਜ ਹੋਰਾਂ ਨੇ ਹਾਜ਼ਰੀ ਭਰੀ ਸੀ, ਜਿਹਦੀ ਪ੍ਰਧਾਨਗੀ ਨੇਪਾਲ ਦੇ ਵਿਦੇਸ਼ ਮੰਤਰੀ ਨੇ ਜਿਹੜੀ ਜੀ ਉਹ ਕੀਤੀ ਸੀਗੀ। ਆਪਣਾ ਬਿਆਨ ਦੇਣ ਤੋਂ ਬਾਅਦ ਸੁਸ਼ਮਾ ਸਵਰਾਜ ਹੋਰੀ ਬੈਠਕ 'ਚੋਂ ਉੱਠ ਕੇ ਚਲੇ ਗਏ, ਜਿਹਦੀ ਆਲੋਚਨਾ ਕਰਦਿਆਂ ਹੋਇਆਂ ਜਿਹੜੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕੁਰੈਸ਼ੀ ਸਾਹਿਬ ਜੀ, ਉਹਨਾਂ ਨੇ ਇਹ ਕਿਹਾ ਜੀ ਕਿ ਮੇਰੀ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ। ਹਾਂ ਪੱਖੀ ਨਜ਼ਰੀਏ ਨਾਲ ਕਿਹਾ ਜਾਵੇ, ਉਹਨਾਂ ਨੇ ਕਿਹਾ ਕਿ ਮੈਂ ਕਹਿ ਸਕਦਾ ਕਿ ਉਹ ਬੈਠਕ ਵਿਚਾਲੇ ਛੱਡ ਕੇ ਚਲੇ ਗਏ। ਹੋ ਸਕਦਾ ਹੈ ਕਿ ਉਹਨਾਂ ਦੀ ਤਬੀਅਤ ਜਿਹੜੀ ਹੈ ਜੀ ਉਹ ਨਾ ਠੀਕ ਹੋਵੇ। ਭਾਰਤ ਦੇ ਉੱਤੇ ਸਿੱਧਾ ਹਮਲਾ ਕਰਦੇ ਹੋਏ ਉਹਨਾਂ ਨੇ ਇਹ ਗੱਲ ਕਹੀ ਕਿ ਇੱਕ ਮੁਲਕ ਦੇ ਤਰੀਕੇ ਤੇ ਰਵੱਈਏ ਕਰਕੇ ਸਾਰਕ ਦੀ ਭਾਵਨਾ ਜਿਹੜੀ ਆ ਉਹ ਅਸਫਲ ਹੋ ਰਹੀ ਹੈ। ਸੋ ਕਿਤੇ ਨਾ ਕਿਤੇ ਇਹ ਜਿਹੜੀ ਸੈਟਬੈਕ ਹੈ ਇਹ ਲਾਂਘੇ ਦੇ ਰੂਪ ਦੇ ਵਿੱਚ ਵੀ ਜਿਹੜੀ ਹੈ ਜੀ ਉਹ ਵੱਜੀ ਕਹੀ ਜਾ ਸਕਦੀ ਹੈ ਜੀ। ਜੀ ਤੇ ਅਗਲੀ ਖਬਰ ਜਿਹੜੀ ਦਿਆਲ ਸਿੰਘ ਕੋਰਾਂਵਾਲੀ ਦੇ ਬਿਜਲੀ ਕਨੈਕਸ਼ਨ ਕੱਟਣ ਦੀ ਤਿਆਰੀ।
ਦਿਆਲ ਸਿੰਘ ਕੋੜਾਵਾਲੀ ਜਿਹੜਾ ਜੀ ਇਸ ਵੇਲੇ ਚਰਚਾ ਦੇ ਵਿੱਚ ਹੈ। ਪਿਛਲੇ ਦਿਨਾਂ ਦੇ ਵਿੱਚ ਇਹ ਵੀ ਗੱਲ ਆਈ ਸੀ ਕਿ ਵਿਜੀਲੈਂਸ ਜਿਹੜੀ ਆ ਉਹਦੇ ਥਾਂ ਥਾਂ ਦੇ ਉੱਤੇ ਛਾਪੇ ਜਿਹੜੇ ਜੀ ਉਹ ਮਾਰ ਰਹੀ ਆ। 1.5 ਸਾਲ ਤੋਂ ਉੱਪਰ ਦਾ ਸਮਾਂ ਬੀਤ ਗਿਆ, ਅਜੇ ਤੱਕ ਇੱਕ ਬੰਦਾ ਹੀ ਜਿਹੜਾ ਜੀ ਉਹ ਸੂਤ ਨਹੀਂ ਆ ਰਿਹਾ ਇਹਨਾਂ ਤੋਂ। ਜਦੋਂ ਲੰਬੀ ਤੋਂ ਚੋਣ ਲੜ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਹੋਰੀ, ਤਾਂ ਉਹਨਾਂ ਨੇ ਉਦੋਂ ਇਹ ਐਲਾਨ ਕੀਤਾ ਸੀਗਾ ਵਿਧਾਨ ਸਭਾ ਚੋਣਾਂ ਦੇ ਦੌਰਾਨ ਕਿ ਸਰਕਾਰ ਆਉਣ ਤੋਂ ਬਾਅਦ ਉਹ ਇਸ ਬੰਦੇ ਨੂੰ ਠੱਲ ਪਾਉਣਗੇ, ਕਿਉਂਕਿ ਜਿਸ ਕਿਸਮ ਦੇ ਨਾਲ ਦਿਆਲ ਸਿੰਘ ਕੋਲਿਆਂਵਾਲੀ ਦੀ ਦਹਿਸ਼ਤ ਇਸ ਏਰੀਏ ਦੇ ਵਿੱਚ ਸੀ, ਉਹ ਇਸ ਇਲਾਕੇ ਦਾ ਮੁੱਖ ਮੰਤਰੀ ਕਿਹਾ ਜਾਂਦਾ ਸੀਗਾ। ਬਾਦਲ ਪਰਿਵਾਰ ਦਾ ਸਭ ਤੋਂ ਨੇੜਲਾ, ਨਾ ਉਹਨੇ ਬਿਜਲੀ ਦੇ ਬਿੱਲ ਦਿੱਤੇ, ਨਾ ਉਹਨੇ ਜਿਹੜਾ ਕਰਜ਼ਾ ਚੁੱਕਿਆ ਹੋਇਆ ਉਹ ਮੋੜਿਆ। ਅੰਨੀ ਜਾਇਦਾਦ ਜਿਹੜੀ ਕਰੋੜਾਂ ਦੀ ਉਹਨੇ ਬਣਾਈ। ਪਿਛਲੇ ਦਿਨਾਂ ਦੇ ਵਿੱਚ ਵਿਜੀਲੈਂਸ ਵਿਭਾਗ ਨੇ ਉਹਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਸੀਗਾ। ਹਾਈ ਕੋਰਟ ਤੱਕ ਉਹਦੀ ਜ਼ਮਾਨਤ ਰੱਦ ਹੋ ਗਈ, ਅਜੇ ਤੱਕ ਉਹ ਲੱਭਦਾ ਨਹੀਂ ਪਿਆ ਵਿਜੀਲੈਂਸ ਨੂੰ ਕਿ ਉਹ ਕਿੱਥੇ ਆ। ਉਧਰ ਹੁਣ ਸਾਬਕਾ ਅਕਾਲੀ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ ਦੇ ਘਰ ਦੇ ਜਿਹੜੇ ਜੀ ਬਿਜਲੀ ਦਾ ਕਨੈਕਸ਼ਨ ਉਹ ਕੱਟਿਆ ਜਾਊਗਾ। ਇਹਦਾ ਜਿਹੜਾ ਕਾਰਨ ਹੈ ਉਹ ਇਹ ਆ ਕਿ ਇਹ ਜਿਹੜਾ ਕਨੈਕਸ਼ਨ ਜਿਹੜਾ ਆਖਰੀ ਕਨੈਕਸ਼ਨ ਜਿਹੜਾ ਜੀ ਉਹ ਬਚਿਆ, ਉਹਨੂੰ ਆਰਜ਼ੀ ਤੌਰ ਦੇ ਉੱਤੇ ਕੱਟਣ ਦੇ ਹੁਕਮ ਜਾਰੀ ਹੋ ਗਏ ਆ। ਪਾਵਰਕਾਮ ਦੀ ਅਬਲ ਖੁਰਾਣਾ ਸਬ ਡਿਵੀਜ਼ਨ ਦੇ ਸਾਬਕਾ ਚੇਅਰਮੈਨ ਦੀ ਰਿਹਾਇਸ਼ ਚੱਲਦੇ ਬਿਜਲੀ ਕਨੈਕਸ਼ਨ ਨੂੰ ਕੱਟਣ ਦੇ ਹੁਕਮ ਤਾਂ ਜਾਰੀ ਹੋ ਗਏ, ਪਰ ਕੋਲਿਆਂਵਾਲੀ ਪਰਿਵਾਰ ਨੇ ਬਿੱਲ ਭਰਨ ਦੇ ਵਾਸਤੇ 3-4 ਦਿਨਾਂ ਦੀ ਮੋਹਲਤ ਜਿਹੜੀ ਆ ਜੀ ਉਹ ਲਈ ਆ। ਜਿਹੜਾ ਕੋਲਿਆਂਵਾਲੀ ਪਰਿਵਾਰ ਹੈ ਉਹ ਇਸ ਵੇਲੇ ਜਿਹੜਾ ਪਾਵਰਕਾਮ ਦੇ ਜਿਹੜੀਆਂ ਬਿਜਲੀ ਦੇ ਬਿੱਲਾਂ ਦਾ ਕਰੀਬ ਉਹਦਾ 10,81,000 ਰੁਪਏ ਦਾ ਡਿਫਾਲਟਰ ਹੈ। 3 ਘਰੇਲੂ ਕਨੈਕਸ਼ਨ ਤਾਂ ਪਾਵਰਕਾਮ ਪਹਿਲਾਂ ਹੀ ਕੱਟ ਚੁੱਕਿਆ, ਹੁਣ ਚੌਥੇ ਤੇ ਆਖਰੀ ਕਨੈਕਸ਼ਨ ਨੂੰ ਕੱਟਣ ਦੀ ਤਿਆਰੀ ਹੈ। ਇਹ ਚੌਥਾ ਕਨੈਕਸ਼ਨ ਜਿਹੜਾ ਦਿਆਲ ਸਿੰਘ ਕੋਲਿਆਂਵਾਲੀ ਦੇ ਨਾਂ ਤੇ ਚੱਲ ਰਿਹਾ, ਜਿਹਦਾ ਜਿਹੜਾ ਜੁਲਾਈ 15 ਦੇ ਵਿੱਚ ਲੱਗੇ ਇਸ ਕਨੈਕਸ਼ਨ ਦਾ ਨਵੰਬਰ 17 ਤੋਂ ਜਿਹੜਾ ਜੀ ਔਸਤਨ ਹਿਸਾਬ ਦੇ ਨਾਲ ਬਿੱਲ ਜਿਹੜਾ ਉਹ ਆ ਰਿਹਾ। ਇਹਦਾ ਮਤਲਬ ਮੀਟਰ ਦੇ ਵਿੱਚ ਕੋਈ ਗੜਬੜ ਹੈ। 4-5 ਮਹੀਨੇ ਤੋਂ ਇਸ ਕਨੈਕਸ਼ਨ ਦਾ ਬਿੱਲ ਨਹੀਂ ਭਰਿਆ ਗਿਆ, ਜਿਹੜਾ ਕਿ 81,514 ਰੁਪਏ ਹੈ। ਪਾਵਰਕਾਮ ਨੇ ਪਹਿਲੀ ਵਾਰੀ ਫਰਵਰੀ 17 ਚੋਣ ਜ਼ਾਬਤੇ ਦੇ ਦੌਰਾਨ ਕੋਲਿਆਂਵਾਲੀ ਦੇ ਬੂਹੇ ਤੱਕ ਪਹੁੰਚ ਕੀਤੀ ਸੀਗੀ। ਸਾਬਕਾ ਚੇਅਰਮੈਨ ਦੀ ਰਿਹਾਇਸ਼ ਤੇ ਉਹਦੇ ਮੁੰਡੇ ਦੇ ਨਾਂ ਦੇ ਉੱਤੇ ਜਿਹੜਾ ਬਿਜਲੀ ਦਾ ਮੀਟਰ ਸੀਗਾ ਜੀ, ਜਿਹਦਾ ਕਰੀਬ 23 ਲੱਖ ਰੁਪਈਆ ਬਕਾਇਆ ਖੜਾ ਸੀਗਾ। ਇਹ ਬਿਜਲੀ ਮੀਟਰ ਫਰਵਰੀ 12 ਦੇ ਵਿੱਚ ਲੱਗਿਆ ਸੀਗਾ ਤੇ ਇਹਦਾ ਜੂਨ 15 ਤੋਂ ਬਿਜਲੀ ਦਾ ਬਿੱਲ ਜਿਹੜਾ ਜੀ ਉਹ ਔਸਤਨ ਆ ਰਿਹਾ ਸੀ, ਭਾਵ ਕਿ ਮੀਟਰ ਇੱਥੇ ਵੀ ਖਰਾਬ ਕੀਤਾ ਹੋਇਆ ਸੀ। ਪਾਵਰਕਾਮ ਨੇ ਸਖਤੀ ਕੀਤੀ, ਇਸ ਪਰਿਵਾਰ ਨੇ 6 ਕਿਸ਼ਤਾਂ ਦੇ ਵਿੱਚ 15,30,000 ਰੁਪਈਆ ਭਰ ਦਿੱਤਾ। ਬਾਕੀ ਬਿੱਲ ਨਾ ਭਰੇ ਗਏ ਤਾਂ ਪਾਵਰਕਾਮ ਨੇ ਕਨੈਕਸ਼ਨ ਦੇ ਸਾਰੇ ਬਕਾਏ ਕੋਲਿਆਂਵਾਲੀ ਪਰਿਵਾਰ ਦੇ ਪੈਟਰੋਲ ਪੰਪ ਤੇ ਲੱਗੇ ਦੂਜੇ ਬਿਜਲੀ ਮੀਟਰ ਦੇ ਉੱਤੇ ਜਿਹੜਾ ਜੀ ਉਹ ਪਾ ਦਿੱਤੇ। ਹੁਣ ਜਿਹੜਾ ਜੀ ਹਿਮਾਚਲ ਦਾ ਹੋਵੇ ਤੇ ਉਹ ਤਾਂ ਨਾਲ ਦੀ ਨਾਲ ਕੱਟਿਆ ਜਾਂਦਾ। ਇਹ ਜਿਹੜਾ ਜੀ ਅਜੇ ਵੀ ਇੱਕ ਕਿਸਮ ਦੇ ਨਾਲ ਸਮਾਂ ਜਿਹੜਾ ਜੀ ਉਹ ਦਿੱਤਾ ਜਾ ਰਿਹਾ ਕਿ ਉਹਦੇ ਦੌਰਾਨ ਉਹ ਬਿੱਲ ਜਿਹੜਾ ਜੀ ਉਹ ਭਰ ਦੇਣ। ਹੁਣ ਪ੍ਰੋਬਲਮ ਇਹ ਹੈ ਕਿ 10 ਲੱਖ ਤੋਂ ਉੱਪਰ ਦਾ ਜਿਹੜਾ ਖੜਾ ਬਿਜਲੀ ਦਾ ਬਿੱਲ ਹੈ, ਕਿੰਨੇ ਕੁ ਦੇ ਕੇ ਹਾਲ ਦੀ ਘੜੀ ਮੀਟਰ ਜਿਹੜਾ ਜੀ ਉਹ ਬਚਾਉਂਦੇ ਆ, ਇਹ ਵੇਖਦੇ ਜੀ। ਜੀ ਤੇ ਬਰਗਾੜੀ ਮਾਮਲੇ ਸੰਬੰਧੀ ਬਰਗਾੜੀ ਮੋਰਚੇ ਕਰਕੇ ਮੰਡੀ ਬੋਰਡ ਦੀਆਂ ਮੁਸ਼ਕਿਲਾਂ ਵਧੀਆਂ ਮੰਡੀ ਦੇ ਵਿੱਚ, ਕਿਉਂਕਿ ਇਹ ਮੋਰਚਾ ਜਿਹੜਾ ਲੱਗਿਆ ਹੋਇਆ ਮੰਡੀ ਦੀ ਥਾਂ ਦੇ ਉੱਤੇ, ਇਹ ਜਗ੍ਹਾ ਜਿਹੜੀ ਮੰਡੀ ਦੀ ਹੈ ਇਹ ਸ਼ਾਇਦ ਨਹੀਂ ਸੀ ਉਦੋਂ ਕਿਸੇ ਨੂੰ ਵੀ ਪਤਾ ਜਦੋਂ ਇਹ ਮੋਰਚਾ ਲੱਗਿਆ। ਨਾ ਪ੍ਰਸ਼ਾਸਨ ਰੋਕ ਹੀ ਸਕਦਾ ਸੀਗਾ ਕਿ ਜਦੋਂ ਫਸਲ ਜਿਹੜੀ ਹੈ ਜੀ ਉਹ ਆਊਗੀ ਤੇ ਉਦੋਂ ਫਿਰ ਇਹਦਾ ਜਿਹੜਾ ਜੀ ਉਹ ਕੀ ਬਣੂਗਾ। ਹੁਣ ਜਦੋਂ ਕਿ ਝੋਨੇ ਦੀ ਫਸਲ ਜਿਹੜੀ ਹੈ ਜੀ ਉਹ ਆਉਣ ਲਈ ਤਿਆਰ ਹੈ ਮੰਡੀਆਂ ਦੇ ਵਿੱਚ, ਤੇ ਜਿਹੜਾ ਤੁਸੀਂ ਕਹਿ ਲਓ ਕਿ ਇਸ ਵੇਲੇ ਮੰਡੀ ਬੋਰਡ ਦੀਆਂ ਕੁਝ ਮੁਸ਼ਕਲਾਂ ਜਿਹੜੀਆਂ ਜੀ ਉਹ ਵਧੀਆਂ ਨੇ। ਬਰਗਾੜੀ ਦੀ ਮੇਨ ਮੰਡੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਾਈਬਲ ਕਲਾਂ ਗੋਲੀ ਕਾਂਡ ਤੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਲਈ ਪੰਥਕ ਧਿਰਾਂ ਦੇ ਵੱਲੋਂ 1 ਜੂਨ ਤੋਂ ਲਾਏ ਹੋਏ ਮੋਰਚੇ ਨੇ ਕਿਸਾਨਾਂ ਤੇ ਜ਼ਿਲ੍ਹਾ ਮੰਡੀ ਬੋਰਡ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵਧਾਈਆਂ ਨੇ। ਬਰਗਾੜੀ ਦੀ ਮੇਨ ਮੰਡੀ ਦੇ ਵਿੱਚ ਪੰਥਕ ਜਥੇਬੰਦੀਆਂ ਨੇ ਪੱਕਾ ਮੋਰਚਾ ਲਾਇਆ ਹੋਇਆ, ਜਿਹਦੇ ਕਰਕੇ ਹੁਣ ਕਿਸਾਨ ਇਸ ਅਨਾਜ ਮੰਡੀ ਦੇ ਵਿੱਚ ਝੋਨੇ ਦੀ ਫਸਲ ਨਹੀਂ ਜਿਹੜਾ ਵੀ ਉਹ ਸੁੱਟ ਸਕਣਗੇ। ਪੰਜਾਬ ਮੰਡੀ ਬੋਰਡ ਨੇ ਜਿਹੜਾ ਜ਼ਿਲ੍ਹਾ ਮੰਡੀ ਅਫਸਰ ਆ ਉਹਨੇ ਮੰਗ ਕੀਤੀ ਹੈ ਕਿ ਝੋਨੇ ਦੀ ਖਰੀਦ ਲਈ ਬਦਲਵੇਂ ਪ੍ਰਬੰਧ ਜਿਹੜੇ ਆ ਉਹ ਕੀਤੇ ਜਾਣ। ਜ਼ਿਲ੍ਹਾ ਮੰਡੀ ਬੋਰਡ ਨੇ ਹੁਣ ਜਿਹੜੀ ਮੇਨ ਅਨਾਜ ਮੰਡੀ ਦੀ ਥਾਂ ਦੇ ਪਿੰਡ ਬਰਗਾੜੀ ਦੇ ਖੇਡ ਸਟੇਡੀਅਮ ਦੇ ਵਿੱਚ ਖਰੀਦ ਕੇਂਦਰ ਬਣਾਉਣ ਦਾ ਫੈਸਲਾ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਖਰੀਦ ਕੇਂਦਰ ਜਿਹੜਾ ਵੀ ਉਹ ਮੁਹੱਈਆ ਕਰਾ ਦਿੱਤਾ ਜਾਊਗਾ, ਪਰ ਖੇਡ ਸਟੇਡੀਅਮ ਦਾ ਸਮੁੱਚਾ ਫੜ ਕੱਚਾ ਤੇ ਕਿਸਾਨਾਂ ਨੂੰ ਉੱਥੇ ਝੋਨੇ ਦੀ ਫਸਲ ਸੁੱਟਣ ਦੇ ਵਿੱਚ ਦਿੱਕਤ ਜਿਹੜੀ ਹੈ ਜੀ ਉਹ ਆਊਗੀ।
ਇਹ ਵੀ ਕਿਹਾ ਜਾ ਰਿਹਾ ਕਿ ਪਿੰਡ ਬਰਗਾੜੀ ਦੀ ਜਿਹੜੀ ਮੇਨ ਮੰਡੀ ਦੇ ਵਿੱਚ ਮੋਰਚਾ ਲੱਗਾ ਹੋਣ ਕਰਕੇ ਇਹਨੂੰ ਇਸ ਵਾਰੀ ਖਰੀਦ ਕੇਂਦਰ ਦੇ ਵਿੱਚੋਂ ਨਹੀਂ ਜਿਹੜਾ ਜੀ ਉਹ ਵਰਤਿਆ ਜਾ ਸਕੂਗਾ। ਨਵੇਂ ਖਰੀਦ ਕੇਂਦਰ ਦਾ ਇੰਤਜ਼ਾਮ ਜਿਹੜਾ ਜੀ ਕੀਤਾ ਜਾ ਰਿਹਾ। ਜਿਹੜੇ ਇੱਥੇ ਮੋਰਚਾ ਲਾਉਣ ਵਾਲੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਨਸਾਫ ਮਿਲਣ ਤੱਕ ਉਹ ਆਪਣਾ ਸ਼ਾਂਤਮਈ ਮੋਰਚਾ ਜਾਰੀ ਰੱਖਣਗੇ। ਇਸ ਮੋਰਚੇ ਨੂੰ ਕਿਸੇ ਹੋਰ ਥਾਂ ਦੇ ਉੱਤੇ ਤਬਦੀਲ ਜਿਹੜਾ ਉਹ ਨਹੀਂ ਕੀਤਾ ਜਾਊਗਾ। ਸੋ ਇਹਦੇ ਨਾਲ ਜਿਹੜਾ ਜੀ ਪ੍ਰਸ਼ਾਸਨ ਹੈ ਉਹ ਇਸ ਅੜੀ ਦੇ ਵਿੱਚ ਨਹੀਂ ਜਾਪਦਾ ਕਿ ਉਹ ਇਸ ਜਿਹੜਾ ਮੋਰਚਾ ਹੈ ਇਹਨੂੰ ਜਬਰੀ ਹਟਾਵੇ, ਕਿਉਂਕਿ ਜਬਰੀ ਜਿਹੜਾ ਸੀ ਉਹ ਉਠਾਉਣ ਦੇ ਕਰਕੇ ਹੀ ਸਾਰਾ ਕੁਝ ਬਰਗਾੜੀ ਕਾਂਡ ਤੇ ਕੋਟਕਪੂਰਾ ਜਿਹੜਾ ਗੋਲੀ ਕਾਂਡ ਸੀਗਾ ਉਹ ਵਾਪਰਿਆ ਸੀਗਾ। ਪ੍ਰਸ਼ਾਸਨ ਜਿਹੜਾ ਜੀ ਉਹ ਫੂਕ ਕੇ ਪੈਰ ਰੱਖ ਰਿਹਾ ਕਿ ਕਿਸੇ ਕਿਸਮ ਦੇ ਨਾਲ ਇਹਦੇ ਤੋਂ ਕੰਟਰੋਵਰਸੀ ਜਿਹੜੀ ਹੈ ਜੀ ਉਹ ਕੋਈ ਨਾ ਹੋ ਜਾਵੇ। ਦੇਖਿਆ ਜੀ ਇਹ ਮੋਰਚਾ ਜਿਹੜਾ ਉਹ ਕਿੰਨੀ ਦੇਰ ਚੱਲਦਾ, ਪਰ ਇੱਕ ਗੱਲ ਤਕਰੀਬਨ ਜਿਹੜੀ ਹੈ ਜੀ ਉਹ ਤੈਅ ਆ ਕਿ ਜਿਹੜਾ ਇੱਥੇ ਇਹ ਮੋਰਚਾ ਜਿਹੜਾ ਜੀ ਨਹੀਂ ਜਾਊਗਾ ਔਰ ਮੰਡੀ ਜਿਹੜੀ ਆ ਇਸ ਵਾਰੀ ਕਿਤੇ ਬਾਹਰ ਬਣੂ। ਜੀ ਜੀ ਤੇ ਅਗਲੀ ਖਬਰ ਫਰੀਦਕੋਟ ਤੋਂ। ਫਰੀਦਕੋਟ ਅਗਵਾ ਕਾਂਡ ਦੇ ਵਿੱਚ ਕੁੜੀ ਦੇ ਪਿਓ ਖਿਲਾਫ ਜਬਰ ਜਨਾਹ ਦਾ ਮਾਮਲਾ ਦਰਜ। ਐਕਚੁਅਲੀ ਫਰੀਦਕੋਟ ਜਿਹੜਾ ਸੀਗਾ ਜੀ ਇਹ ਕਾਂਡ ਬੜਾ ਮਸ਼ਹੂਰ ਹੋਇਆ ਸੀਗਾ। ਕਿਸੇ ਟਾਈਮ ਜਿਹੜੀ ਇੱਥੋਂ ਲੜਕੀ ਨਾਬਾਲਗ ਅਗਵਾ ਕੀਤੀ ਗਈ ਸੀ ਇੱਕ ਯੂਥ ਅਕਾਲੀ ਦਲ ਦੇ ਆਗੂ ਦੇ ਵੱਲੋਂ, ਨਿਸ਼ਾਨ ਦੇ ਵੱਲੋਂ, ਔਰ ਉਦੋਂ ਪੁਲਿਸ ਨੇ ਕਿਹੋ ਜਿਹਾ ਰੋਲ ਨਿਭਾਇਆ ਸੀਗਾ ਉਹ ਸਭ ਨੂੰ ਪਤਾ ਹੈ। ਪੁਲਿਸ ਉਹਦੀਆਂ ਫੋਟੋਆਂ ਜਾਰੀ ਕਰੀ ਜਾਂਦੀ ਸੀਗੀ ਨਾਬਾਲਗ ਕੁੜੀ ਦੀਆਂ, ਵਿਆਹ ਦੀਆਂ, ਕਿ ਉਹਨੇ ਵਿਆਹ ਕਰਾ ਲਿਆ, ਬੜਾ ਕੁਛ ਜਿਹੜਾ ਜੀ ਉਹ ਕੀਤਾ ਗਿਆ। ਫਰੀਦਕੋਟ ਦੇ ਵਿੱਚ ਐਕਸ਼ਨ ਕਮੇਟੀ ਬਣੀ। ਫਰੀਦਕੋਟ ਵਾਲਿਆਂ ਦੀ ਤੇ ਨੇੜੇ ਤੇੜੇ ਵਾਲਿਆਂ ਦੀ ਇੱਕ ਵੱਡੀ ਜੰਗ ਉਹਨਾਂ ਨੂੰ ਲੜਨੀ ਪਈ ਸੀਗੀ ਇਹਦੀ ਗ੍ਰਿਫਤਾਰੀ ਤੱਕ ਜਿਹੜਾ ਪਹੁੰਚਾਉਣ ਦੇ ਵਾਸਤੇ। ਹੁਣ ਇਹ ਬਹੁਤ ਚਰਚਿਤ ਅਗਵਾ ਕਾਂਡ ਦੇ ਵਿੱਚ ਪੀੜਤ ਕੁੜੀ ਦਾ ਪਿਓ ਜਿਹੜਾ ਜੀ ਉਹਦੇ ਉੱਤੇ ਪੁਲਿਸ ਨੇ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਕਿ ਨੌਕਰੀ ਦਾ ਝਾਂਸਾ ਦੇ ਕੇ ਜੁਲਾਈ 18 ਦੇ ਵਿੱਚ ਉਹਦੇ ਨਾਲ ਜਬਰ ਜਨਾਹ ਜਿਹੜਾ ਜੀ ਉਹ ਕੀਤਾ ਗਿਆ। ਪੁਲਿਸ ਦੀ ਸ਼ਿਕਾਇਤ ਮਿਲਣ ਤੋਂ 1 ਮਹੀਨੇ ਬਾਅਦ ਅਸ਼ਵਨੀ ਕੁਮਾਰ ਸਖਦੇਵਾ ਦੇ ਖਿਲਾਫ ਇਹ ਮਾਮਲਾ ਦਰਜ ਕਰ ਲਿਆ ਗਿਆ। ਇਹਦੇ ਨਾਲ ਸਾਰੀ ਕਹਾਣੀ ਦੇ ਵਿੱਚ ਇੱਕ ਹੋਰ ਨਵਾਂ ਮੋੜ ਜਿਹੜਾ ਜੀ ਆ ਗਿਆ। ਅਗਵਾ ਕਾਂਡ ਵਿਰੋਧੀ ਐਕਸ਼ਨ ਕਮੇਟੀ ਜਿਹੜੇ ਆਗੂ ਆ ਉਹਨਾਂ ਨੇ ਦੋਸ਼ ਲਾਇਆ ਕਿ ਝੂਠੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ। ਉਹਨਾਂ ਨੇ ਇਹ ਕਿਹਾ ਕਿ ਸ਼ਿਕਾਇਤ ਦਰਜ ਕਰਾਉਣ ਵਾਲੀ ਲੜਕੀ ਦਾ ਸੰਬੰਧ ਨੇਪਾਲ ਦੇ ਨਾਲ ਹੈ ਤੇ ਨੇਪਾਲ ਦਾ ਇੱਕ ਗੈਂਗਸਟਰ ਜਿਹੜਾ ਫਰੀਦਕੋਟ ਅਗਵਾ ਕਾਂਡ ਦੇ ਮੁੱਖ ਦੋਸ਼ੀ ਨਿਸ਼ਾਨ ਸਿੰਘ ਦਾ ਕਰੀਬੀ ਦੋਸਤ ਹੈ। ਉਹਨੇ ਇਹ ਜਿਹੜਾ ਕੁੜੀ ਨੂੰ ਕਹਿ ਕੇ ਉਹਦੇ ਉੱਤੇ ਪਰਚਾ ਜਿਹੜਾ ਜੀ ਉਹ ਦਰਜ ਕਰਾਇਆ। ਜਿਹੜਾ ਨਿਸ਼ਾਨ ਸਿੰਘ ਹੈ ਤੇ ਉਹਦੀ ਮਾਂ ਨਵਜੋਤ ਕੌਰ ਦੀਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਸਜ਼ਾ ਦੇ ਖਿਲਾਫ ਕੀਤੀਆਂ ਅਪੀਲਾਂ ਰੱਦ ਹੋਣ ਤੇ ਪੀੜਤ ਪਰਿਵਾਰ ਨੂੰ 90 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਫੈਸਲੇ ਤੋਂ ਤੁਰੰਤ ਬਾਅਦ ਇੱਕ ਨੇਪਾਲੀ ਕੁੜੀ ਦੇ ਵੱਲੋਂ ਅਗਵਾ ਕਾਂਡ ਦੀ ਪੀੜਤ ਲੜਕੀ ਦੇ ਪਿਓ ਦੇ ਖਿਲਾਫ ਜਿਹੜਾ ਜੀ ਲਿਖਤੀ ਸ਼ਿਕਾਇਤ ਕਰਕੇ ਇਹ ਮਾਮਲਾ ਜਿਹੜਾ ਜੀ ਉਹ ਰਿਪੋਰਟ ਕੀਤਾ ਗਿਆ ਸੀ। ਹੁਣ ਇਹਦੇ ਉੱਤੇ ਪੁਲਿਸ ਨੇ ਜਿਹੜਾ ਜੀ ਉਹ ਦਰਜ ਕਰ ਲਿਆ ਮਾਮਲਾ। ਐਕਸ਼ਨ ਕਮੇਟੀ ਫਿਰ ਸਰਗਰਮ ਹੋ ਗਈ ਹੈ। ਡਿਸਟ੍ਰਿਕਟ ਪੁਲਿਸ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਨਾ ਵਰਤੇ। ਜਿਹੜਾ ਜ਼ਿਲ੍ਹਾ ਪੁਲਿਸ ਮੁਖੀ ਹੈ ਜੀ ਉਹ ਕਹਿੰਦਾ ਕਿ ਇਸ ਮਾਮਲੇ 'ਚ ਪੁਲਿਸ ਨੇ ਨਿਰਪੱਖ ਕਾਰਵਾਈ ਕੀਤੀ ਹੈ ਤੇ ਕਿਸੇ ਨਾਲ ਜ਼ਿਆਦਤੀ ਜਿਹੜੀ ਉਹ ਨਹੀਂ ਹੋਊਗੀ। ਦੂਜੇ ਪਾਸੇ ਜਿਹੜਾ ਪੁਲਿਸ ਹੈ ਇਸ ਮਾਮਲੇ 'ਚ ਵਿਵਾਦਾਂ ਦੇ ਨਾਲ ਘਿਰਦੀ ਨਜ਼ਰ ਆ ਰਹੀ ਹੈ ਜੀ। ਜ਼ਿਲ੍ਹਾ ਪੁਲਿਸ ਮੁਖੀ ਦੇ ਵੱਲੋਂ DGP ਪੰਜਾਬ ਨੂੰ ਭੇਜੀ ਗਈ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਇਸ ਮਾਮਲੇ ਦੀ ਤਫਤੀਸ਼ ਇੰਸਪੈਕਟਰ ਗੁਰਦੀਪ ਸਿੰਘ ਕਰ ਰਿਹਾ ਹੈ, ਜਦੋਂ ਕਿ ਨਿਯਮਾਂ ਦੇ ਮੁਤਾਬਕ ਅਜਿਹੇ ਮਾਮਲਿਆਂ ਦੀ ਪੜਤਾਲ ਮਹਿਲਾ ਪੁਲਿਸ ਅਧਿਕਾਰੀ ਨੇ ਜਿਹੜੀ ਹੈ ਜੀ ਉਹ ਕਰਨੀ ਹੁੰਦੀ ਹੈ। ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਉਂਕਿ ਜਿਹੜੇ ਸੀਨੀਅਰ ਆਫੀਸਰ ਉਦੋਂ ਇਸ ਕਾਂਡ ਦੇ ਵਿੱਚ ਇਸ ਬੰਦੇ ਦੀ ਮਦਦ ਕਰ ਰਹੇ ਸੀ, ਅੱਜ ਵੀ ਉਹ ਪੰਜਾਬ ਦੇ ਵਿੱਚ ਹੀ ਨੇ। ਇਹ ਕਹਿ ਕੇ ਸਾਰਾ ਕੁਛ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਸਬਕ ਸਿਖਾਉਣ ਦੇ ਕਰਕੇ ਇਹ ਇਸ ਮਾਮਲੇ ਨੂੰ ਹਾਈ ਕੋਰਟ ਤੱਕ ਕਿਉਂ ਲੈ ਕੇ ਗਏ। ਇੱਕ ਦੂਸਰਾ ਜਿਹੜਾ 90 ਲੱਖ ਰੁਪਏ ਦਾ ਹਰਜਾਨਾ ਇਸ ਪਰਿਵਾਰ ਨੂੰ ਦੇਣ ਦੇ ਹੁਕਮ ਦਿੱਤੇ ਗਏ ਆ ਔਰ ਹਾਈ ਕੋਰਟ ਨੇ ਉਹਦੇ ਵਿੱਚ ਸਖਤੀ ਇਹ ਵੀ ਕੀਤੀ ਹੈ ਕਿ ਇਹਦੇ ਜਿਹੜੇ ਮੁੰਡਾ ਹੈ ਨਿਸ਼ਾਨ ਤੇ ਉਹਦੀ ਮਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਵੇਚ ਲਿਓ ਜੇਕਰ ਜਿਹੜੇ ਪੈਸੇ ਪੂਰੇ ਨਹੀਂ ਹੁੰਦੇ ਜੀ। ਅਤੇ ਛਾਬਰੀਮਾਲਾ ਮੰਦਿਰ ਦੇ ਵਿੱਚ ਔਰਤਾਂ ਨੂੰ ਜਾਣ ਦੀ ਛੋਟ ਮਿਲੀ। ਸਬਰੀਮਾਲਾ ਮੰਦਿਰ ਜਿਹੜਾ ਇਹ ਤਿਰੂਵਨੰਤਪੁਰਮ ਤੋਂ 175 ਕਿਲੋਮੀਟਰ ਦੂਰ ਪਹਾੜਾਂ ਦੇ ਉੱਤੇ ਹੈ। ਸਿਰਫ 3 ਮਹੀਨੇ ਨਵੰਬਰ ਤੋਂ ਜਨਵਰੀ ਤੱਕ ਇਹ ਖੁੱਲਿਆ ਰਹਿੰਦਾ।
ਔਰ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਭਗਵਾਨ ਅਯੱਪਾ ਸੀ ਉਹਨੂੰ ਭਗਵਾਨ ਸ਼ਿਵ ਤੇ ਮੋਹਨੀ ਦਾ ਪੁੱਤ ਜਿਹੜਾ ਜੀ ਮੰਨਿਆ ਜਾਂਦਾ। ਔਰ ਇਹਨਾਂ ਦਾ ਇੱਕ ਨਾਂ ਹਰੀ ਪੁੱਤਰ ਵੀ ਹੈ ਔਰ ਇਹ ਦੱਖਣ ਦਾ ਤੀਰਥ ਸਥਾਨ ਅਖਵਾਉਂਦਾ। ਸੁਪਰੀਮ ਕੋਰਟ ਨੇ ਇਸ ਮੰਦਿਰ ਦੇ ਮਾਮਲੇ ਦੇ ਵਿੱਚ ਔਰਤਾਂ ਦੇ ਹੱਕ ਦੇ ਵਿੱਚ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਹੋਇਆਂ ਕੇਰਲਾ ਦੇ ਸਬਰੀਮਾਲਾ ਮੰਦਿਰ ਦਾ ਜਿਹੜਾ ਦੁਆਰ ਹੈ ਸਾਰੀਆਂ ਔਰਤਾਂ ਦੇ ਵਾਸਤੇ ਖੋਲ੍ਹ ਦਿੱਤਾ। ਇਹਨੂੰ ਮੰਦਿਰ ਨੂੰ ਹਰ ਉਮਰ ਦੀਆਂ ਔਰਤਾਂ ਜਿਹੜੀਆਂ ਜੀ ਉਹ ਜਾ ਸਕਦੀਆਂ ਨੇ। ਅਦਾਲਤ ਨੇ 10 ਤੋਂ 50 ਸਾਲ ਦੀਆਂ ਔਰਤਾਂ ਦੇ ਦਾਖਲੇ ਤੇ ਰੋਕ ਦਾ 800 ਸਾਲ ਪੁਰਾਣਾ ਨਿਯਮ ਰੱਦ ਕਰਦਿਆਂ ਹੋਇਆਂ ਕਿਹਾ ਕਿ ਇਹ ਔਰਤਾਂ ਦੇ ਨਾਲ ਵਿਤਕਰਾ ਔਰ ਇਹਦੇ ਨਾਲ ਉਹਨਾਂ ਦੇ ਸਨਮਾਨ ਤੇ ਪੂਜਾ ਤੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ। ਸਰੀਰਕ ਕਾਰਨਾਂ ਤੇ ਔਰਤਾਂ ਨੂੰ ਮੰਦਿਰ ਦੇ ਵਿੱਚ ਦਾਖਲੇ ਤੋਂ ਰੋਕਣਾ ਗਲਤ ਹੈ। ਕੇਰਲਾ ਦੇ ਸਬਰੀਮਾਲਾ ਮੰਦਿਰ ਦੇ ਵਿੱਚ 10 ਤੋਂ 50 ਸਾਲ ਔਰਤਾਂ ਦੇ ਦਾਖਲੇ ਤੇ ਪਾਬੰਦੀ ਸੀਗੀ। ਇਹਦੇ ਪਿੱਛੇ ਮਾਨਤਾ ਸੀਗੀ ਕਿ ਮੰਦਿਰ ਦੇ ਭਗਵਾਨ ਅਯੱਪਾ ਬ੍ਰਹਮਚਾਰੀ ਸਰੂਪ ਦੇ ਵਿੱਚ ਸੀਗੇ। ਇਸ ਉਮਰ ਦੀਆਂ ਔਰਤਾਂ ਨੂੰ ਮਾਸਿਕ ਧਰਮ ਜਿਹੜਾ ਹੁੰਦਾ ਜਿਹਦੇ ਕਰਕੇ ਉਹ ਪਵਿੱਤਰ ਨਹੀਂ ਹੁੰਦੀਆਂ ਔਰ ਇਸੇ ਰੋਕ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਸੀਗੀ। ਇਹ ਫੈਸਲਾ 5 ਜੱਜਾਂ ਦੇ ਸੰਵਿਧਾਨਕ ਬੈਂਚ ਨੇ 4-1 ਦੇ ਬਹੁਮਤ ਦੇ ਨਾਲ ਜਿਹੜਾ ਜੀ ਉਹ ਸੁਣਾਇਆ। ਔਰ ਜਿਹੜਾ ਜੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਉਹਨਾਂ ਨੇ ਰਿਟਾਇਰ ਹੋ ਜਾਣਾ ਤੇ ਜਿਹਦੀ ਵਜ੍ਹਾ ਕਰਕੇ ਲਗਾਤਾਰ ਫੈਸਲੇ ਜਿਹੜੇ ਬੜੇ ਅਹਿਮ ਨੇ ਉਹ ਆ ਰਹੇ ਨੇ ਸੁਪਰੀਮ ਕੋਰਟ ਦੇ ਵੱਲੋਂ। ਔਰ ਇਹ ਜਿਹੜਾ ਸੁਪਰੀਮ ਕੋਰਟ ਦਾ ਇਹ ਵੀ ਇੱਕ ਅਹਿਮ ਫੈਸਲਾ ਸੀਗਾ ਜੀ। ਹੁਣ ਜਿਹੜਾ ਮੇਨ ਫੈਸਲਾ ਅਜੇ ਰਹਿੰਦਾ ਉਹ ਬਾਬਰੀ ਮਸਜਿਦ ਵਿਵਾਦ ਵਾਲਾ ਜਿਹੜਾ ਜੀ ਉਹ ਰਹਿੰਦਾ। 2 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹ ਰਿਟਾਇਰ ਹੋ ਜਾਣਗੇ। ਜੀ ਜੀ ਤੇ ਅਗਲੀ ਖਬਰ ਹਾਰਟ ਅਟੈਕ ਦੇ ਨਾਲ ਜਿਹੜੇ ਜੁੜੇ ਅੰਕੜੇ ਨੇ ਅਤੇ ਹਾਰਟ ਅਟੈਕ ਦੇ ਨਾਲ ਕਹਿੰਦੇ ਹਰ ਸਾਲ ਤਕਰੀਬਨ 28 ਲੱਖ ਮੌਤਾਂ ਵਿਸ਼ਵ ਦੇ ਵਿੱਚ ਜਿਹੜਾ ਜੀ ਹਾਰਟ ਡੇ ਮਨਾਇਆ ਜਾਂਦਾ ਵਿਸ਼ਵ ਲੈਵਲ ਦੇ ਉੱਤੇ। ਸਾਡੇ ਅੱਜ ਹੈ ਔਰ ਇਹ 29 ਸਤੰਬਰ ਨੂੰ ਜਿਹੜਾ ਜੀ ਉਹ ਮਨਾਇਆ ਜਾਂਦਾ। ਇਹਦੇ ਸੰਬੰਧੀ ਲੋਕਾਂ ਨੂੰ ਅਵੇਅਰਨੈਸ ਦੇ ਵਾਸਤੇ ਜਿਹੜਾ ਜੀ ਇਹ ਮਨਾਇਆ ਜਾਂਦਾ। ਔਰ ਅੱਜ ਦੇਸ਼ ਦੇ ਵਿੱਚ 5.5 ਕਰੋੜ ਲੋਕ ਜਿਹੜੇ ਆ ਉਹ ਦਿਲ ਦੇ ਮਰੀਜ਼ ਆ। ਹਰ ਸਾਲ ਇਸ ਬਿਮਾਰੀ ਦੇ ਨਾਲ 28 ਲੱਖ ਲੋਕਾਂ ਦੀ ਮੌਤ ਜਿਹੜੀ ਉਹ ਹੋ ਜਾਂਦੀ ਹੈ। ਮੈਡੀਕਲ ਕੌਂਸਲ ਆਫ ਇੰਡੀਆ ਦੇ ਜੇ ਅੰਕੜੇ ਵੇਖੀਏ ਤਾਂ ਇਹ ਦੱਸਦੇ ਨੇ ਕਿ ਦੇਸ਼ ਦੇ ਵਿੱਚ 4000 ਦਿਲ ਦੇ ਡਾਕਟਰ ਨੇ ਜੀ, ਜਦੋਂ ਕਿ ਜ਼ਰੂਰਤ 88,000 ਦੀ ਹੈ। ਹਾਰਟ ਦੇ ਵੱਧਦੇ ਮਰੀਜ਼ਾਂ ਦੀ ਗਿਣਤੀ ਜਿਹੜੀ ਜੀ ਉਹਨੂੰ ਵੇਖਦਿਆਂ ਹੋਇਆ 22 ਗੁਣਾ ਡਾਕਟਰਾਂ ਦੀ ਕਮੀ ਦੇ ਨਾਲ ਇਸ ਵੇਲੇ ਮੁਲਕ ਅਜੇ ਵੀ ਜੂਝ ਰਿਹਾ। ਇਹ ਗੱਲ ਸਿਰਫ ਜਿਹੜੀ ਹੈ ਜੀ ਕਾਰਡੀਓਲੋਜਿਸਟ ਦੀ ਹੈ ਔਰ ਹਾਰਟ ਸਰਜਨ ਦੀ ਹਾਲਤ ਇਦੋਂ ਵੀ ਜ਼ਿਆਦਾ ਖਰਾਬ ਹੈ। ਇਸ ਸਾਲ ਹਾਰਟ ਸਰਜਨ ਬਣਨ ਦੇ ਵਾਸਤੇ ਜਿਹੜੇ ਪ੍ਰੀਖਿਆ ਹੋਈ ਹੈ ਜੀ ਉਹਦੇ ਵਿੱਚੋਂ 165 ਦੇ ਵਿੱਚੋਂ 99 ਸੀਟਾਂ ਹੀ ਭਰੀਆਂ ਗਈਆਂ। ਮਤਲਬ ਕਿ 53% ਸੀਟਾਂ ਖਾਲੀ ਰਹਿ ਗਈਆਂ। ਇਹਦੇ ਵਾਸਤੇ ਜਿਹੜਾ ਇਹ ਟੈਸਟ ਸੀਗਾ ਇਹਦੇ ਲਈ ਕਰੀਬ 10,000 ਦੇ ਕਰੀਬ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੇ ਇਹਦੇ ਵਿੱਚ ਹਿੱਸਾ ਲਿਆ। ਔਰ ਜਿਹੜਾ ਜੀ ਇਹ ਸੀਟਾਂ ਨਾ ਭਰੇ ਜਾਣ ਦੇ ਜਿਹੜੇ ਜੀ ਉਹ ਕਈ ਕਾਰਨ ਦੱਸੇ ਜਾ ਰਹੇ ਆ ਜੀ। ਹੁਣ ਜਿਹੜਾ ਸਿਹਤ ਮੰਤਰਾਲਾ ਹੈ ਕੇਂਦਰੀ ਉਹਨੂੰ ਇਹ ਚਿੰਤਾ ਜਿਹੜੀ ਇਹਦੀ ਸਤਾਉਣ ਲੱਗੀ ਆ ਕਿ ਜੇ ਇੱਦਾਂ ਹੀ ਚੱਲਦਾ ਰਿਹਾ ਤਾਂ ਦੇਸ਼ ਦੇ ਵਿੱਚ ਹਾਰਟ ਸਰਜਨ ਘੱਟ ਹੁੰਦੇ ਜਾਣਗੇ। ਔਰ ਦੇਸ਼ ਦੇ ਸਭ ਤੋਂ ਵੱਡੇ ਹਾਰਟ ਸਰਜਨ ਅਤੇ ਡਾਕਟਰਾਂ ਤੋਂ ਰਾਏ ਲਈ ਜਾ ਰਹੀ ਹੈ ਕਿ ਕਾਰਡੀਓ ਥੋਰੈਸਿਕ ਐਂਡ ਵੈਸਕੂਲਰ ਸਰਜਨ ਦੇ ਸਿਲੇਬਸ ਦੇ ਵਿੱਚ ਕਿਹੜੇ ਤਰੀਕੇ ਦੇ ਬਦਲਾਅ ਜਿਹੜੇ ਅੱਜ ਕੀਤੇ ਜਾਣ ਤਾਂ ਕਿ ਸੁਪਰ ਸਪੈਸ਼ਲਿਟੀ ਦੀਆਂ ਸੀਟਾਂ ਜਿਹੜੀਆਂ ਉਹ ਖਾਲੀ ਨਾ ਰਹਿਣ। ਹਸਪਤਾਲਾਂ ਦੇ ਵਿੱਚ CTBS ਡਾਕਟਰ ਦੀ ਗਿਣਤੀ ਜਿਹੜੀ ਹੈ ਜੀ ਉਹ ਬੜੀ ਸੀਮਤ ਜੀ ਆ ਕਿਉਂਕਿ ਇਹਦੇ ਡਿਪਾਰਟਮੈਂਟ ਦੇ ਚਲਾਉਣ ਦੇ ਵੱਡੇ ਪੱਧਰ ਦੇ ਉੱਤੇ ਇਨਫਰਾਸਟਰਕਚਰ ਦੀ ਜ਼ਰੂਰਤ ਹੁੰਦੀ ਆ। ਜੇ CTBS ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੋਈ ਸਰਜਨ ਪਰਸਨਲ ਤੌਰ ਦੇ ਉੱਤੇ ਨਰਸਿੰਗ ਹੋਮ ਖੋਲ੍ਹ ਕੇ ਬਾਈਪਾਸ ਸਰਜਰੀ ਜਾਂ ਜਿਹੜੇ ਵਾਲਵ ਲਾਉਣੇ ਜਾਂ ਹਾਰਟ ਟ੍ਰਾਂਸਪਲਾਂਟ ਕਰਨਾ ਚਾਹੇ ਤਾਂ ਇਹ ਬਹੁਤ ਮੁਸ਼ਕਿਲ ਕੰਮ ਹੈ। ਇਹਦੇ ਵਾਸਤੇ 50 ਤੋਂ ਲੈ ਕੇ 100 ਕਰੋੜ ਰੁਪਈਆ ਇਨਵੈਸਟ ਜਿਹੜਾ ਜੀ ਉਹ ਕਰਨਾ ਹੋਊਗਾ। ਔਰ ਕਈ ਬਾਕੀ ਜਿਹੜੇ ਸੁਪਰ ਸਪੈਸ਼ਲਿਟੀ ਡਾਕਟਰਸ ਨੇ ਉਹਨਾਂ ਨੂੰ ਨਾਲ ਜਿਹੜਾ ਉਹ ਰੱਖਣਾ ਪਊਗਾ। ਇਹ ਕਾਰਨ ਹੈ ਜੀ ਕਿ ਮਰੀਜ਼ ਹੋਣ ਦੇ ਬਾਅਦ ਵੀ ਡਾਕਟਰ
CTVS ਕੋਰਸ ਜਿਹੜਾ ਜੀ ਉਹ ਨਹੀਂ ਲੈ ਰਹੇ, ਜਿਹੜੀ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਇੱਕ ਵੱਡੀ ਮੁਸ਼ਕਲ ਜਿਹੜੀ ਹੈ ਜੀ ਉਹ ਬਣ ਸਕਦੀ ਹੈ। ਛੋਟੀਆਂ ਪ੍ਰੀਕਾਸ਼ਨਸ ਨੇ, ਇਸੇ ਕਰਕੇ ਇਹ ਦਿਨ ਜਿਹੜੇ ਆ ਜੀ ਉਹ ਮਨਾਏ ਜਾਂਦੇ ਆ, ਜੇਕਰ ਆਪਣੇ ਡਾਕਟਰ ਦੀ ਜਿਹੜੀ ਹੈ ਜੀ ਉਹ ਰਾਏ ਲੈ ਕੇ ਇਹਨਾਂ ਪ੍ਰੀਕਾਸ਼ਨਸ ਦੇ ਉੱਤੇ ਅਮਲ ਕੀਤਾ ਜਾਵੇ। ਜੀ ਜੀ, ਤੇ ਬਲਤੇਜ ਪੰਨੂ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਸਾਡੇ ਨਾਲ ਇਸ ਖਬਰਾਂ ਦੇ ਬੁਲੇਟਿਨ ਦੇ ਵਿੱਚ ਜੁੜਨ ਲਈ ਜੀ। ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ ਜੀ। ਤੇ ਸਰੋਤਿਓ, ਇਹ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ ਜੀ ਪੰਜਾਬ ਤੋਂ, ਭਾਰਤ ਤੋਂ, ਦੱਸਦੇ ਨੇ ਉੱਥੋਂ ਦੀਆਂ ਖਬਰਾਂ। ਅਤੇ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਹੁੰਦਾ ਜੀ। ਲੈਂਦੇ ਹਾਂ ਤੁਹਾਤੋਂ ਇਜਾਜ਼ਤ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।